बिस्मिल्लाहिर्रहमानिर्रहीम अस्सलाम वालेकुम। ਕੀ ਹਾਲ ਹੈ ਤੁਹਾਡੇ ਸਾਰਿਆਂ ਦਾ। ਉਮੀਦ ਕਰਨੀ ਆ ਸਾਰੇ ਠੀਕ ਠਾਕ ਹੋਵੋਗੇ, ਖੈਰੀਅਤ ਨਾਲ ਹੋਵੋਗੇ। ਤੇ ਅੱਜ ਮੈਂ ਕਾਫੀ ਦਿਨਾਂ ਦੇ ਬਾਅਦ ਹਾਜ਼ਰ ਹੋਈ ਹਾਂ ਤੇ ਉਹਦੇ ਲਈ ਤੇ ਬਹੁਤ ਜ਼ਿਆਦਾ ਮਾਜ਼ਰਤ, ਕਿਉਂਕਿ ਮੈਨੂੰ ਅਕਸਰ ਮੈਸੇਜ ਕਮੈਂਟ ਆਉਂਦੇ ਨੇ ਕਿ ਉਸਮਾ ਆਪਣੀ ਵੀਡੀਓ ਕਿਉਂ ਨਹੀਂ ਅਪਲੋਡ ਕਰਦੀ, ਕਿੱਥੇ ਗਾਇਬ ਹੈ ਕਿੱਥੇ ਨਹੀਂ। ਤੇ ਕੁਝ ਮਸਰੂਫੀਅਤ ਐਸੀ ਸੀ ਔਰ ਬਸ ਫਿਰ ਆਲੀਆ ਦੇ ਨਾਲ ਬਿਜ਼ੀ, ਉਹਦੀ ਵੀਡੀਓਜ਼ ਵਗੈਰਾ ਦੇ ਨਾਲ ਬਿਜ਼ੀ ਹੁੰਦੀ ਹਾਂ, ਫਿਰ ਮੈਨੂੰ ਆਪਣੀ ਵੀਡੀਓ ਵਾਸਤੇ ਟਾਈਮ ਹੀ ਨਹੀਂ ਮਿਲਦਾ। ਤੇ ਅੱਜ ਮੈਂ ਕਿਹਾ ਚਲੋ ਇੱਕ ਬੜੇ ਅਹਿਮ ਮੌਜੂ ਦੇ ਉੱਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਆ। ਤੇ ਮੈਂ ਲੈ ਕੇ ਆਈ ਹਾਂ ਸਟਰੀਟ ਕ੍ਰਾਈਮਸ ਦੇ ਉੱਤੇ ਜਿਹੜੀਆਂ ਨਾ ਕੁਛ 2 ਵੀਡੀਓਜ਼ ਨੇ ਮੇਰੇ ਕੋਲ, ਤੇ ਬਕਾਇਦਾ ਸਾਡੇ ਮੇਰੇ ਭਰਾ ਦੇ ਦੋਸਤ ਦੇ ਨਾਲ ਹੈ। ਮੇਰੇ ਭਰਾ ਦੇ ਦੋਸਤ ਦੀ ਸ਼ੌਪ ਹੈ ਤੇ ਉਹਨਾਂ ਦੇ ਸ਼ੌਪ ਦੇ ਉੱਤੇ ਮਤਲਬ ਇਹ ਹੋਇਆ ਵੇ। ਤੇ ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰਨੀ ਹੈ। ਤੇ ਦੇਖੋ ਜ਼ਰਾ ਲੋਕਾਂ ਨੂੰ ਕਿ ਲੋਕਾਂ ਨੂੰ ਜ਼ਰਾ ਅੱਲਾ ਦਾ ਖੌਫ ਨਹੀਂ ਆਉਂਦਾ, ਜ਼ਰਾ ਨਹੀਂ ਡਰਦੇ ਚੋਰੀ ਕਰਦਿਆਂ ਜਾਂ ਡਕੈਤੀ ਕਰਦਿਆਂ ਜਾਂ ਕਿਸੇ ਕੋਲੋਂ ਕੋਈ ਚੀਜ਼ ਛੀਨਦਿਆਂ। ਤੇ ਮੈਨੂੰ ਸਮਝ ਨਹੀਂ ਆਉਂਦੀ ਅੱਜ ਕੱਲ੍ਹ ਲੋਕਾਂ ਨੂੰ ਕੀ ਹੋ ਗਿਆ ਵੇ। ਔਰ ਸਭ ਤੋਂ ਹੈਰਤ ਦੀ ਗੱਲ ਇਹ ਹੁੰਦੀ ਹੈ ਜਦੋਂ ਕਦੀ ਉਹਨਾਂ ਦੇ ਕਮੈਂਟਸ ਨਜ਼ਰਾਂ 'ਚੋਂ ਗੁਜ਼ਰਨ ਤੇ ਲੋਕੀ ਉਹਨਾਂ ਨੂੰ ਬਕਾਇਦਾ ਬੁਰਾ ਕਹਿਣ ਤੋਂ ਬਜਾਏ ਤੇ ਲੋਕੀ ਇਹ ਕਹਿੰਦੇ ਨੇ ਕਿ बेचारे फिर क्या करें। आवाम ਇਹ ਕਹਿੰਦੇ ਨੇ गौरमेंट ਉਹਨੂੰ ਫੜੋ ਤੇ ਉਸਨੇ ਚੋਰੀ ਕੀ ਹੈ ਤੇ ਉਹ ਇਤਨਾ ਖਾ ਗਿਆ ਤੇ ਉਹਨਾਂ ਨੂੰ ਨਹੀਂ ਕੋਈ ਪੁੱਛਦਾ ਤੇ ਵਿਚਾਰੇ ਆਵਾਮ ਨੂੰ ਫੜ ਦਿਓ। ਉਹ ਭਾਈ ਤੁਹਾਡੇ ਕੋਲ ਤੁਹਾਡੀ ਕੋਈ ਚੀਜ਼ ਚੋਰੀ ਕਰੇ, ਤੁਹਾਨੂੰ ਕੋਈ ਡਕੈਤੀ ਮਾਰ ਕੇ ਜਾਏ, ਤੁਹਾਡਾ ਕੁਝ ਛੀਨ ਕੇ ਜਾਏ ਤੇ ਫਿਰ ਤੁਸੀਂ ਇਹ ਕਹੋਗੇ ਕਿ ਇਸ ਚੋਰ ਨੂੰ ਨਾ ਫੜੋ, ਤੁਸੀਂ ਉਹ ਸਿਆਸਤਦਾਨ ਨੂੰ ਫੜੋ ਕਿ ਉਹਨੇ ਇਹ ਖਾਧਾ ਵੇ ਤੇ ਉਹਨੇ ਹਕੂਮਤ ਨੂੰ ਪੈਸਾ ਲੁੱਟਿਆ ਤੇ ਉਹਨੂੰ ਫੜੋ। ਜਿਸ ਚੀਜ਼ ਦੀ ਬਾਰੇ ਜਿਹੜੀ ਚੀਜ਼ ਦੇ ਬਾਰੇ 'ਚ ਹੋ ਰਿਹਾ ਹੁੰਦਾ ਨਾ ਮਤਲਬ ਕਿ ਕਹਿ ਲਓ ਜਿਸ ਬਾਰੇ ਦੇ ਵਿੱਚ ਵੀਡੀਓ ਹੋ ਰਹੀ ਹੈ ਜਾਂ ਜਿਸ ਬਾਰੇ ਦੇ ਵਿੱਚ ਉਸ ਟਾਈਮ ਤਕਲੀਫ ਹੈ ਤੇ ਅਸੀਂ ਉਹਨੂੰ ਚੋਰ ਨੂੰ ਛੱਡ ਕੇ ਤੇ ਅਸੀਂ ਜਾ ਕੇ ਹੁਣ ਸਿਆਸਤਦਾਨਾਂ ਦੇ ਗਰੇਬਾਨ ਫੜੀਏ। ਤੇ ਮੈਨੂੰ ਆਵਾਮ ਦੀ ਨਾ ਮੈਨੂੰ ਸੱਚੀ ਸਮਝ ਨਹੀਂ ਆਉਂਦੀ ਇਹਨਾਂ ਨੂੰ ਕੀ ਹੋ ਗਿਆ ਦਾ ਵੇ। ਅਕਲ ਮਤ ਹੈ ਹੀ ਨਹੀਂ ਇਹਨਾਂ ਨੂੰ ਛੂ ਕੇ ਵੀ ਗੁਜ਼ਰੀ ਦੀ। ਕਿਸੇ ਵੀ ਕਿਸਮ ਦੀ ਵੀਡੀਓ ਦੇ ਉਠਾ ਕੇ ਕਮੈਂਟਸ ਪੜ੍ਹ ਲਓ, ਉਸ ਵੀਡੀਓ ਦੇ ਬਾਰੇ 'ਚ ਇੱਕ ਕਮੈਂਟ ਵੀ ਨਹੀਂ ਹੁੰਦਾ। ਆਪਣੀਆਂ ਹੀ ਗੱਲਾਂ ਸਿਆਸਤ ਦੀ, ਉਹ ਉਹਨੂੰ ਤੇ ਉਹ ਉਹਨੂੰ ਤੇ ਉਹ ਉਹਨੂੰ। ਉਹ ਤੁਸੀਂ ਸਾਰੀਆਂ ਉਹ ਛੱਡ ਕੇ ਤੁਸੀਂ ਇਹ ਕਮੈਂਟ ਕਰੋ ਕਿ ਇਹ ਚੋਰੀ ਕਰਨਾ, ਡਕੈਤੀ ਮਾਰਨਾ, ਜੀਣਾ ਜਪਟੀ ਕਰਨਾ ਤੇ ਇਹ ਸਖਤ ਗੁਨਾਹ ਹੈ, ਅੱਲਾਹ ਤਾਲਾ ਨੇ ਪੁੱਛਣਾ ਹੈ। ਇਸ ਤਰ੍ਹਾਂ ਦੇ ਕਮੈਂਟ ਕਰੋ ਕਿ ਅਗਰ ਸ਼ਾਇਦ ਕੋਈ ਚੋਰ ਤੁਹਾਡਾ ਵੀਡੀਓ ਨੂੰ ਦੇਖੇ ਜਾਂ ਉਹਦੇ ਕਮੈਂਟਸ ਪੜ੍ਹੇ ਤੇ ਉਹਨੂੰ ਕਮ ਸੇ ਕਮ ਥੋੜ੍ਹੀ ਬਹੁਤ ਸ਼ਰਮ ਆ ਜਾਵੇ। ਲੇਕਿਨ ਨਹੀਂ, ਤੁਸੀਂ ਪੁੱਠੀਆਂ ਹੀ ਗੱਲਾਂ ਵਿੱਚ ਵੜੀਆਂ ਹੁੰਦੀਆਂ ਨੇ, ਮੈਨੂੰ ਤਾਂ ਸਮਝ ਨਹੀਂ ਆਉਂਦੀ। ਅੱਛਾ, ਪਹਿਲੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਹੈ। ਮੇਰੇ ਭਰਾ ਦੇ ਦੋਸਤ ਦੀ ਦੁਕਾਨ ਹੈ ਸਿਲੰਡਰ ਵਾਲੀ, ਤੁਸੀਂ ਦੇਖ ਰਹੇ ਹੋਵੋਗੇ। ਇੱਥੇ ਐਸੇ ਮਈ ਦੀ ਵਿੱਚ 4 ਮਤਲਬ ਤਾਰੀਖ ਹੈ ਮਈ ਦੀ ਤੇ 11:19 ਦਾ ਟਾਈਮ ਹੈ ਮੋਰਨਿੰਗ ਦਾ ਨਾ। ਤੇ ਉਹਨੇ ਮੇਰੇ ਭਰਾ ਨੂੰ ਕਿਹਾ ਕਿ ਯਾਰ ਮੈਂ ਥੋੜ੍ਹੀ ਦੇਰ ਵਾਸਤੇ ਦੁਕਾਨ ਤੋਂ ਨਾਲ ਦੀ ਦੁਕਾਨ 'ਚ ਗਿਆ ਵਾਂ, ਕੋਈ ਕੰਮ ਸੀ ਉਹਨਾਂ ਨੇ ਆਪਣੀ ਦੁਕਾਨ ਦਾ ਕਰਾਉਣਾ ਸੀ ਤੇ ਉੱਥੇ ਗਏ ਨੇ। ਤੇ ਇੱਕ ਬੰਦੇ ਨੇ ਮੌਕਾ ਪਾ ਕੇ ਅੰਦਰ ਆ ਰਿਹਾ ਵੇ ਔਰ ਇੱਧਰ ਉੱਧਰ ਦੇਖ ਕੇ ਫੌਰਨ ਉਹਨੇ ਪੈਸੇ ਕੱਢਣ ਦੀ ਕੀਤੀ ਹੈ, ਜੋ ਗੱਲੇ ਦੇ ਵਿੱਚ ਜਿੰਨੇ ਵੀ ਪੈਸੇ ਸਨ। ਹੁਣ ਦੇਖੋ ਇੱਕ ਬੰਦਾ ਇੰਨੀ ਮਿਹਨਤ ਕਰਕੇ ਕਮਾ ਰਿਹਾ ਵੇ ਤੇ ਜਿਹੜਾ ਆ ਕੇ ਮੁਫਤ 'ਚ ਫ੍ਰੀ 'ਚ ਲੈ ਕੇ ਟੁਰ ਗਿਆ ਹੈ ਤੇ ਕੋਈ ਦੇਖਣ ਵਾਲਾ ਇਹ ਕਮੈਂਟ ਕਰੇ ਕਿ ਉਹ ਫਿਰ ਵਿਚਾਰਾ ਕੀ ਕਰੇ। ਆਵਾਮ ਤੇ ਫਿਰ ਐਸਾ ਹੀ ਕਰੇਗੀ ਨਾ, ਜਾਂ ਉਹਨੂੰ ਸਿਆਸਤਦਾਨ ਨੂੰ ਫੜੋ, ਉਹ ਜਿਹੜਾ ਹਕੂਮਤ ਖਾ ਲੁੱਟ ਕੇ ਲੈ ਗਏ ਨੇ ਤੇ ਉਹ ਇੰਝ ਹੋ ਗਏ ਨੇ। ਉਹ ਭਾਈ ਤੁਸੀਂ ਜਿਹੜਾ ਹੁਣੀ ਚੋਰੀ ਕਰਕੇ ਗਿਆ ਹੈ ਤੁਸੀਂ ਉਹਦੀ ਗੱਲ ਕਰੋ ਨਾ। ਤੇ ਮੈਨੂੰ ਸਮਝ ਨਹੀਂ ਆਉਂਦੀ ਤੁਹਾਡੇ ਇਹੋ ਜਿਹੇ ਕਮੈਂਟਸ ਵਿੱਚ ਕਰਕੇ ਗੱਲਾਂ ਦੇ, ਜਾਂ ਮੇਰੇ ਖਿਆਲ ਨਾਲ ਉਹ ਚੋਰ ਹੀ ਹੋਣੇ ਨੇ ਜਿਹੜੇ ਉਸ ਮੌਜੂਦ ਉੱਤੇ ਗੱਲ ਨਹੀਂ ਕਰਦੇ, ਆਪਣੀ ਵੱਖਰੀ ਲੁੱਚ ਤਲਦੇ ਨੇ। ਔਰ ਦੂਸਰਾ ਵਾਕਿਆ ਵੀ ਮੈਂ ਤੁਹਾਨੂੰ ਦੱਸਾਂ ਕਿ ਇਹ ਤਾਰੀਖ ਹੈ 9 ਮਈ, ਤਕਰੀਬਨ ਮਈ ਦਾ ਹੀ ਮਹੀਨਾ ਹੈ। 4 ਤਰੀਕ ਦਾ ਤੇ ਉਹ ਵਾਕਿਆ ਸੀ, 9 ਮਈ ਦਾ ਵਾਕਿਆ ਤੇ ਰਾਤ ਦੇ 3:40 ਦਾ ਵਾਕਿਆ ਵੇ। 2 ਮੁੰਡੇ ਆ ਰਹੇ ਨੇ, ਉਹ ਵੀ ਨਾਲ ਦੀ ਦੁਕਾਨ ਸੀ, ਨਾਲ ਦੀ ਦੁਕਾਨ ਦੇ ਹੀ ਮੁੰਡੇ ਸਨ। ਦੱਸਦੇ ਪਏ ਸਨ ਕਿ ਸਾਡੇ ਕੋਲੋਂ ਨਾ ਇਸ ਤਰ੍ਹਾਂ ਰਾਤ ਨੂੰ ਡਕੈਤੀ ਹੋਈ ਹੈ ਤੇ ਵੀਡੀਓ ਮਤਲਬ ਅਸੀਂ ਦੇਖਣੀ ਹੈ, ਕੈਮਰੇ ਵਗੈਰਾ ਲੱਗੇ ਦੇ ਨੇ ਨਾ ਭਰਾ ਦੀ ਦੁਕਾਨ ਦੀ ਸ਼ੌਪ ਦੇ ਬਾਹਰ, ਸਿਲੰਡਰ ਦੀ ਦੁਕਾਨ ਹੈ। ਤੇ ਉਹਨਾਂ ਕੋਲੋਂ ਵੀਡੀਓ ਲਈ ਤੇ ਉਹ ਵੀਡੀਓ ਫਿਰ ਮੈਂ ਭਰਾ ਕੋਲੋਂ ਮੈਂ ਕਿਹਾ ਮੈਨੂੰ ਮਤਲਬ WhatsApp ਕਰ ਦਿਓ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿ ਦੇਖੋ ਜ਼ਰਾ, ਅਗਰ ਤੁਸੀਂ ਦੇਖੋ ਪਿਸਟਲ ਕੱਢ ਕੇ ਫਿਰ ਉਹਨਾਂ ਕੋਲੋਂ ਸਭ ਤੋਂ ਪਹਿਲੇ ਬਾਈਕ ਰੋਕਦੇ ਨੇ ਔਰ ਫੌਰਨ ਚਾਬੀ ਕੱਢਦੇ ਨੇ ਤੇ ਇਸ ਕੇ ਬੰਦਾ ਨੱਸ ਨਾ ਸਕੇ, ਔਰ ਉਹਨਾਂ ਕੋਲ ਮੋਬਾਈਲ ਵਗੈਰਾ ਛੀਨ ਕੇ ਲੈ ਗਏ। ਇਹ ਕੋਈ ਤਰੀਕਾ ਤਾਂ ਨਾ ਹੋਇਆ, ਕਿਸੇ ਦੀ ਇੰਨੀ ਮਿਹਨਤ ਦੀ ਕੋਈ ਕਮਾਈ ਹੁੰਦੀ ਔਰ ਤੁਸੀਂ ਆਰਾਮ ਨਾਲ ਛੀਨ ਕੇ ਲੈ ਜਾਂਦੇ ਹੋ। ਅੱਲਾਹ ਤਾਲਾ ਨੇ ਇੱਕ ਆਜ਼ਾਦ ਬੋਲਨੇ ਨੇ ਅੱਲਾਹ ਤਾਲਾ ਕੋਲ ਕਿ ਇਸ ਆਜ਼ਾ ਨੇ ਇਹ ਤਕਲੀਫ ਦਿੱਤੀ ਹੈ, ਇਸ ਆਜ਼ਾ ਨੇ ਇਸ ਹੱਥ ਨੇ ਇਸ ਤਕਲੀਫ ਦਿੱਤੀ ਹੈ, ਇਸ ਪਾਉ ਦੇ ਨਾਲ ਇਹ ਤਕਲੀਫ ਦਿੱਤੀ ਹੈ ਕਿਸੇ ਨੂੰ। ਇੱਕ ਪਾਉ ਜਦੋਂ ਨੇਕੀ ਦੇ ਵਾਸਤੇ ਇੱਕ ਕਦਮ ਇੱਕ ਚੀਜ਼ ਜਦੋਂ ਨੇਕੀ ਵਾਸਤੇ ਬੋਲ ਸਕਦਾ ਤੇ ਬਦੀ ਵਾਸਤੇ ਵੀ ਬੋਲ ਸਕਦਾ ਹੈ। ਜਿਸ ਤਰ੍ਹਾਂ ਅਸੀਂ ਕਿਸੇ ਰਾਹ ਚੱਲਦੇ ਵਿੱਚ
पत्थर हटा दिए या थैली हटा दिए कोई तिलक ना जाए, या वट्टा हटा दिए कि कोई ठेडा ना लग जाए, या केले का छिलका हटा दिए कोई तिलक ना जाए, तो वह भी नेकी लिखी जाएगी। वो आसाब बोलन दे कि अल्लाह ताला इन्होंने यह चीज़ की सी ते साड़ी नेकी है। और उही अज़ा अगर किसी नूं असीं मारांगे, जीना झपटी करांगे, किसी नूं बहुत ज़्यादा किसी ते जुल्म करांगे, तो उन्होंने अज़ावां ने भी उंज ही बोलना है कि इन्हें इंज कीता। उस वक्त तो तुसीं डरदे नहीं हो, और वो वक्त बहुत जल्द अनकरीब भी आने वाला वे। तुसीं देखदे नहीं दुनिया के हालात की चल रहे हैं। उन्हें आलिया अपना ऑनलाइन, तुहानूं पता छोटा मोटा कोई काम करदी है ऑनलाइन दे विच, उन्हें अपने ऑयल शैम्पू क्रीम हो गई और फेस वॉश वगैरह सारा ना देंदी है, तो बड़ा ज़बरदस्त इन्हां दा रिजल्ट है। 100% मैं कहनी घट 1000% कहना चाहिए रिजल्ट। मैं खुद बकायदा वो चीज़ें सारी इस्तेमाल करनी, और अल्हम्दुलिल्लाह मेरे वाल ने माशाल्लाह बहुत लंबे ते घुटनों तक माशाल्लाह अल्हम्दुलिल्लाह मेरे वाल ने। मैं दस नहीं सकती, लेकिन मेरी गल तो यकीन कर दो तो बेहतर है। तो अल्हम्दुलिल्लाह स्किन अच्छी है अल्हम्दुलिल्लाह, मतलब फेस वॉश नाल मैं मुँह धोनी हाँ, मतलब हर चीज़ अल्हम्दुलिल्लाह बहुत प्यारी, रंग भी साफ है। मैं वो वाइटनिंग क्रीम वो लगानी हाँ। अच्छा, कहने का मकसद है कि किसी ने ये को सारा समान मंगवाया लाहौर के विच, लड़की है तो नाजिया नाम से, मैं नाम लाँगी। तो उन्हें ना रमज़ान दे दिनों दे, रमज़ान तो पहले उन्हें समान मंगवाया सी, काफ़ी बजट का मतलब समान सी। उसके बाद ना आलिया ने पोस्ट ऑफिस के जरिए भेजता। आलिया की आदत पहले पैसे नहीं मंगती, कहती मैनू एतबार है लोगों के उत्ते, पैसे थोड़ी खाते, सब मुसलमान ने, सब नूं अल्लाह का खौफ है। और उन्हें अपन डीपियाँ भी अल्लाह वालियां लाइया हुई ने, उन्हें अपने जोड़े अबाउट होंगे ना, तो वो भी अल्लाह ताला दा मतलब दीन वालियां गल्लां लगाई ने। दीन दी गल्लां सिर्फ दिखावे दी नहीं चाहिए, हकीकत च भी ये ते अमल करया करो। अच्छा, कहने का मतलब है वे कि उन्हें जो सारा असी समान नहीं, मेरी मुश्किलों के नाल पैकिंग होंदी है। तुसीं यकीन करो पंजाब की पैकिंग वास्ते ज़्यादा साड़ा खर्चा होंदा वे। मैं तो कहनी आली तेन बचत नहीं है, तो तू इस काम नूं क्यों नहीं वो करदी। कहंदी नहीं, लोगों को फायदा हो रहा है, तो हुण भावें बचत नहीं है, मैं की करा, कोई गल नहीं, लोगों को फायदा हो रहा है। मैं क्या तू फिर की मैं तेनों कवां, इन्नी मेहनत मेरी भी करांदी है, पैकिंग कराना भेजना, तो इन्ना खर्चा हो जाता वे, उन्नी बचत नहीं है। अच्छा, उन्होंने समान भेजा, तो उसदे बाद 3 दिन के अंदर अंदर ना पोस्ट ऑफिस का समान मिल जाता है। इन्हें ना थोड़ा कहती है चल हफ्ता हो गया, 10 दिन हो गए, 15 दिन हो गए, मैं पूछा मैंने दसिया नहीं, क्योंकि जिदे कोल समान जाता फौरन दस दिन आप ही समान मिल गया। तो हम पैसे कैसे भेजे। आलिया फिर कहती है कि इस जगह देते ना ईजी पैसा कर दो, जायज़ कैश कर दो, सारा मतलब आलिया दस दे, तो कुछ लोग भेज देंगे ने। तो इस जी खातून ने समान मंगवा के, तो आलिया ने जो पूछा ना, रमज़ान का महीना चढ़ गया सी, रमज़ान तो 15 दिन पहले असी समान भेजा सी, तो रमज़ान का महीना चढ़ गया सी। आलिया ने कहती वो कोलों तो मैं पूछा ही नहीं, इन्हूं समान मिले नहीं मिला। इन्हें ना कहती है मैसेज किया, सिस्टर आपको समान तो मिल गया होगा, तो आप यहाँ इस नंबर पर जायज़ कैश कर दें। तो वो विदन मेरे ख्याल ना 2 मिनट के अंदर अंदर ना ब्लॉक करता उन्हें आलिया नूं। आलिया तो हकी बकी रह गई, कहती हूँ नीता की तस्वीर आ रही सी, या सब कुछ खत्म हो गया, ने मैंने ब्लॉक करता है। काफ़ी परेशान रही। तो मैं क्या आलिया तू पहले पैसे नहीं ना मंगती, तो फिर यह हाल होंदा। तो कहती बड़ी परेशान रही, क्योंकि असी भी मेहनत करना है, कोई असी कोई एवं नहीं किसी को जीना झपटी करके तो पैसे लै रहे, तो हराम कमा रहे। मेहनत करती है, इन्नी सख्त मेहनत करती है, और तुसीं लोग उसकी वीडियोज़ नूं तुसीं देखते ही नहीं हो। इन्नी मेहनत नाल वीडियोज़ बनाती है, पंजाबी दा किचन च रेसिपीज़ 1 नंबर परफेक्ट बनाती है, अपनी जान मार के काम करती है कि नहीं मेरे जोड़े देखने वाले मेरे जो सबसक्राइबर्स ने मेरे फैमिली की तरह ने, इन्हां दा नुकसान ना होए। लेकिन तुहानूं च कदर ही नहीं है, तुहानूं तुसीं पता नहीं किहड़े लोकां नूं तुसीं देखदे हो करदे हो, समझ नहीं आती। तो उन्हें ब्लॉक कर दिता, उन्होंने अल्लाह का ज़रा खौफ नहीं आया। वह सारा एड्रैस वगैरह भी साढ़े कोल है, यकीन करो मैं चाहवा ना तो मैं वह एड्रैस भी सामने शो करदा, लेकिन तुसीं लोगों ने मैनूं कहना ऐसे नहीं करना चाहिए था, तो वैसे नहीं करना चाहिए था। तो जो गुस्सा चढ़ा ना इंसान तो वाकई दिल करदा वह सारा कुछ सामने कर दो कि इस बंदे ने धोखा दिता, ताकि वो नैक्सट टाइम मूँह कड्ढन जोगा ही ना रहे। पर आलिया जी ना मना करता, आलिया ने मैं होवां तो यकीन करो मैं तो सामने दसदा वह नंबर कि यह नंबर है उस लड़की का या खातून है जो भी है, आप ही दसो उन्होंने समान लिया वे, तो उन्होंने वास्ते हलाल है वो चीज़, बरकत होएगी, उन्होंने आराम आएगा, कभी भी नहीं आएगा। मैं नहीं कहती कि उन्होंने इस चीज़ों में आराम आएगा। उन्हें साड़ा दिल दुखाया, उन्हें सानू तकलीफ दी, उन्हें धोखा दिता, उन्हें बड़ा धोखा दिता वे, बड़े दीन दी गल्लां करदी पई सी, दीन दी स्टेटस लाना करना, तो अपनी दीन ना लोगों को दिखाने वास्ते नहीं कि लोग कहन ओए होए तो बहुत दीन वाली है, इसने स्टेटस देखे उसके, तो वो पिछों अमल नहीं करना। तो कहने का मतलब है वे कि धोखा देने तो पहले यह सोच लिया करो कि अल्लाह ताला नूं भी जवाब देना वे।
ਇਹ ਜਿਹੜੇ ਵੀ ਰੋਡ ਦੇ ਉੱਤੇ ਜੀਨਾ ਜਪਟੀ ਕਰਦੇ ਨੇ ਔਰ ਜਾਂ ਦੁਕਾਨ ਦੇ ਵਿੱਚ ਪੈਸੇ ਕੱਢ ਲੈਣਾ ਜਾਂ ਅਕਸਰ ਮਤਲਬ ਬਹੁਤ ਬੁਰੇ ਹਾਲਾਤ ਨੇ। ਅੱਲਾਹ ਤਾਲਾ ਸਭ ਨੂੰ ਆਪਣੀ ਹਿਫਾਜ਼ਤ 'ਚ ਰੱਖੇ, ਆਮੀਨ। ਤੇ ਮੈਂ ਵੀ ਜਦੋਂ 1 ਜਨਵਰੀ ਨੂੰ ਬੰਸ ਰੋਡ ਤੇ ਗਈ ਦੀ ਸਾਂ ਔਰ ਮੈਂ ਉਹ ਦੇਖਣ ਗਈ ਸਾਂ ਨਿਊ ਈਅਰ ਨਾਈਟ। ਤੇ ਨਹੀਂ ਖੈਰ ਕਹਿ ਸਕਦੇ, ਅਸੀਂ ਵੈਸੇ ਹੀ ਜਾਂਦੇ ਸਾਂ ਆਈਸਕ੍ਰੀਮ ਖਾਣ। ਤੁਹਾਨੂੰ ਪਤਾ ਅਕਸਰ ਮੈਂ ਆਈਸਕ੍ਰੀਮ ਖਾਣ ਲੇਟ ਨਾਈਟ ਹੀ ਜਾਂਦੇ ਸਾਂ, ਤੇ ਉਦੋਂ ਵੀ ਲੇਟ ਨਾਈਟ ਹੋ ਗਿਆ। ਤੇ ਮੇਰੇ ਪਿੱਛੇ ਨਾ 2 ਮੁੰਡੇ ਲੱਗ ਗਏ, 4 ਮੁੰਡੇ, 2 ਇੱਕ ਬਾਈਕ ਦੇ ਉੱਤੇ ਸਨ, 2 ਇੱਕ ਬਾਈਕ ਦੇ ਉੱਤੇ ਸਨ। ਤੇ ਮੈਂ ਕਿਹਾ ਵੀ ਕਿ ਮਤਲਬ ਪਿੱਛੇ ਕਰ ਰਹੇ ਨੇ ਮੁੰਡੇ, ਮੈਨੂੰ ਸ਼ੱਕ ਪੈ ਗਿਆ ਨਾ। ਤੇ ਅਸੀਂ ਕਿਹਾ ਨਹੀਂ ਕੋਈ ਗੱਲ ਨਹੀਂ, ਹੋ ਸਕਦਾ ਉਹ ਕਿਧਰ ਹੋਰ ਜਾਂਦੇ ਹੋਣ। ਜਦੋਂ ਸ਼ੱਕ ਉਦੋਂ ਕਨਫਰਮ ਹੋਇਆ ਜਦੋਂ ਮੇਰੇ ਬਿਲਕੁਲ ਘਰ ਦੇ ਕੋਲ ਆ ਕੇ ਉਹਨਾਂ ਨੇ ਮੈਨੂੰ ਬਿਲਕੁਲ ਮੇਰੇ ਲੱਤ ਨੂੰ ਹੱਥ ਲਾਇਆ, ਛੂਇਆ, ਤੇ ਮੈਂ ਬਾਈਕ ਤੋਂ ਡਿੱਗ ਗਈ। ਮੇਰੀ ਵੀਡੀਓ ਤੁਸੀਂ ਦੇਖੀ ਹੋਏਗੀ। ਉਹ ਮੈਂ ਇੰਨਾ ਖੌਫਜ਼ਦਾ ਹੋ ਗਈ ਕਿਉਂਕਿ ਮੇਰੇ ਹੱਥ 'ਚ ਮੋਬਾਈਲ ਸੀ ਤੇ ਮੈਂ ਵੀਡੀਓ ਬਣਾ ਰਹੀ ਸਾਂ। ਉਹ 'ਤੇ ਅਲਹਮਦੁਲਿਲਾ ਸ਼ੁਕਰ, ਨਾ ਜਾਨ ਦਾ ਨੁਕਸਾਨ ਹੋਇਆ ਤੇ ਨਾ ਮਾਲ ਦਾ ਨੁਕਸਾਨ ਹੋਇਆ। ਦੁਆਵਾਂ ਮੈਂ ਬੜੀਆਂ ਪੜੀਆਂ ਔਰ ਬੜੀ ਇੱਕ ਜ਼ਬਰਦਸਤ ਦੁਆ ਵੇ, ਉਹ ਮੈਂ ਕਿਸੇ ਦਿਨ ਦੱਸਾਂਗੀ ਕਿ ਅਗਰ ਤੁਸੀਂ ਉਹ ਪੜ੍ਹ ਲਓ ਤੇ ਅੱਲਾਹ ਦੇ ਹੁਕਮ ਦੇ ਨਾਲ ਕਦੀ ਵੀ ਜ਼ਿੰਦਗੀ 'ਚ ਤੁਹਾਡੇ ਕੋਲੋਂ ਕੋਈ ਚੀਜ਼ ਚੋਰੀ ਨਹੀਂ ਕਰ ਸਕੇਗਾ। ਕੋਈ ਕੋਲੋਂ ਗੁਜ਼ਰ ਜਾਏਗਾ, ਅੰਨਾ ਹੋ ਜਾਏਗਾ ਕਿ ਉਹਨੂੰ ਨਜ਼ਰ ਹੀ ਨਹੀਂ ਆਏਗਾ ਤੁਹਾਡੇ ਕੋਲ ਮੋਬਾਈਲ ਹੈ। ਤੇ ਉਹ ਮੈਂ ਦੁਆ ਪੜ੍ਹਦੀ ਰਹੀ, ਸਾਰੇ ਰਸਤੇ ਦੁਆਵਾਂ ਪੜ੍ਹਦੀ ਰਹੀ, ਨਾਲ ਦੇਖਦੀ ਰਹੀ ਪਿੱਛੇ। ਤੇ ਮੈਨੂੰ ਅਲਹਮਦੁਲਿਲਾ ਮੇਰਾ ਮੋਬਾਈਲ ਮਤਲਬ ਫਿਰ ਮਹਿਫੂਜ਼ ਰਿਹਾ। ਮੈਨੂੰ ਥੋੜ੍ਹੀ ਜਿਹੀ ਚੋਟਾਂ ਲੱਗੀਆਂ ਸਨ ਬਾਈਕ ਤੋਂ ਆਖਰ ਡਿੱਗਣ ਨਾਲ, ਝਰੀਟਾਂ ਆਈਆਂ ਸਨ ਗੋਡਿਆਂ 'ਤੇ। ਤੇ ਉਹ ਖੈਰ ਇੰਜੈਕਸ਼ਨ ਵਗੈਰਾ ਲਗਾਇਆ ਤੇ ਆਰਾਮ ਆ ਗਿਆ। ਲੇਕਿਨ ਉਸ ਤੋਂ ਬਾਅਦ ਤੁਸੀਂ ਯਕੀਨ ਕਰੋ ਮੇਰੇ ਪਿਓ ਦਾਦੇ ਦੀ ਤੋਬਾ ਮੇਰੇ ਕੰਨ ਹੋ ਗਏ, ਮੈਂ ਮੋਬਾਈਲ ਘਰੋਂ ਬਾਹਰ ਨਹੀਂ ਲੈ ਕੇ ਜਾਂਦੀ। ਅਵਲ ਤਾਂ ਮੈਂ ਲੇਟ ਨਾਈਟ ਘਰੋਂ ਬਾਹਰ ਜਾਂਦੀ ਨਹੀਂ ਆ। ਤੇ ਜੋ ਵੀ ਕੰਮ ਹੈ ਮਗਰਿਬ ਤੋਂ ਪਹਿਲੇ ਤਾਂ ਚਲੋ ਮਗਰਿਬ ਤੱਕ ਤੇ ਰੌਣਕ ਹੁੰਦੀ ਹੈ ਨਾ। ਉਹ ਬਿਲਕੁਲ ਲੇਟ ਨਾਈਟ 3:30 ਵਜੇ ਦਾ ਮੇਰੇ ਖਿਆਲ ਨਾਲ ਉਹ ਟਾਈਮ ਸੀ ਜਦੋਂ ਅਸੀਂ ਘਰ ਆ ਰਹੇ ਸਾਂ। ਤੇ ਉਦੋਂ ਤੁਹਾਨੂੰ ਪਤਾ ਫਿਰ ਸਾਰਾ ਰੋਡ ਵੀ ਖਾਲੀ, ਸਨਾਟਾ ਤੇ ਹੈ। ਤੇ ਉਹ ਤੇ ਜਦੋਂ ਇਨਸਾਨ ਇੰਨੀ ਲੇਟ ਆਏ ਤੇ ਫਿਰ ਤੁਹਾਨੂੰ ਪਤਾ ਫਿਰ ਇਹੋ ਜਿਹੇ ਸ਼ੈਤਾਨੀ ਲੋਕ ਵੀ ਨਿਕਲੇ ਹੁੰਦੇ ਨੇ ਜਿਹੜੇ ਜੀਨਾ ਜਪਟੀ ਵਾਲੇ ਹੁੰਦੇ ਨੇ ਔਰ ਮੌਕੇ ਦੀ ਤਲਾਸ਼ ਉਹਨਾਂ ਨੂੰ ਲੱਭ ਵੀ ਜਾਂਦੇ ਨੇ ਸ਼ਿਕਾਰ। ਤੇ ਮੈਂ ਇਹ ਕਹਿਣਾ ਚਾਹਾਂਗੀ ਅਗਰ ਤੁਸੀਂ ਲੇਟ ਨਾਈਟ ਬਾਹਰ ਜਾਂਦੇ ਹੋ ਆਪਣਾ ਪਲੀਜ਼ ਜ਼ੇਵਰ ਉਤਾਰ ਕੇ ਜਾਇਆ ਕਰੋ ਔਰ ਆਪਣਾ ਮੋਬਾਈਲ ਘਰ ਰੱਖ ਕੇ ਜਾਇਆ ਕਰੋ। ਅਗਰ ਲੇਡੀਜ਼ ਜਾ ਰਹੀਆਂ ਨੇ ਤਾਂ ਜ਼ੇਵਰ ਵਗੈਰਾ ਮੋਬਾਈਲ ਘਰ, ਔਰ ਅਗਰ ਖਾਲੀ ਮਰਦ ਉਹਨਾਂ ਨੂੰ ਸ਼ੌਕ ਹੁੰਦਾ ਨਾ ਅਸੀਂ ਬਾਹਰ ਜਾ ਕੇ ਆਪਣਾ ਮਤਲਬ ਚਾਹ ਪੀਵੀਏ ਹੋਟਲ 'ਚ, ਨਾਲ ਗੱਪਾਂ ਮਾਰੀਏ ਦੋਸਤਾਂ ਨਾਲ, ਚਲੋ ਠੀਕ ਹੈ, ਦਿਲ ਕਰਦਾ ਇਨਸਾਨ ਦਾ ਥੋੜ੍ਹਾ ਰਿਲੈਕਸ ਹੋ ਜਾਂਦਾ। ਲੇਕਿਨ ਮੋਬਾਈਲ ਪਲੀਜ਼ ਮੁੰਡੇ ਜਿਹੜੇ ਵੀ ਨੇ ਸੁਣ ਰਹੇ ਨੇ ਅਗਰ ਮੋਬਾਈਲ ਨਾ ਲੈ ਕੇ ਜਾਣ ਕਰਨ ਮੋਬਾਈਲ, ਕਿਉਂਕਿ ਫਿਰ ਉਹ ਦੇਖ ਲੈਂਦੇ ਨੇ, ਹੋ ਸਕਦਾ ਤੁਹਾਡੇ ਨਾਲ ਕੋਈ ਬੈਠਾ ਹੈ, ਉਹ ਚੋਰ ਹੋਏ, ਉਹ ਡਕੈਤ ਹੋਏ, ਉਹ ਪਿੱਛੇ ਕਰ ਲੇ, ਦੇਖੇ ਤੁਹਾਡੇ ਹੱਥ 'ਚ ਇੰਨਾ ਮਹਿੰਗਾ ਫੋਨ ਹੈ, ਜਦੋਂ ਤੁਸੀਂ ਨਿਕਲਣ ਲੱਗੋ ਉਹ ਵੀ ਨਾਲ ਹੀ ਨਿਕਲ ਜਾਣ, ਤੁਹਾਨੂੰ ਪਤਾ ਹੀ ਨਹੀਂ ਲੱਗਦਾ। ਤੇ ਉਹ ਫਿਰ ਪਿੱਛਾ ਕਰਕੇ ਕੋਈ ਐਸਾ ਮੌਕੇ ਦੀ ਤਲਾਸ਼ ਦੇ ਵਿੱਚ, ਸਨਾਟੇ ਦੇ ਵਿੱਚ ਐਸਾ ਉਹ ਵਾਰ ਕਰ ਦਿੰਦੇ ਨੇ ਕਿ ਇਨਸਾਨ ਪਛਤਾਉਂਦਾ ਹੈ। ਕਿ ਇੰਨੇ ਮਹਿੰਗੇ ਮੋਬਾਈਲ ਹੋਏ ਦੇ ਨੇ, ਇੰਨੀ ਮਹਿੰਗਾਈ ਹੋਈ ਦੀ, ਬੰਦਾ ਮੋਬਾਈਲ ਖਰੀਦਿਆ ਕੋਈ ਪਤਾ ਨਹੀਂ 4 ਦਿਨ ਬਾਅਦ ਉਹ ਵੀ ਖੋਹ ਲੇ। ਮਤਲਬ ਖਰੀਦਦਾ ਹੀ ਰਹੀ ਹੈ, ਕੋਈ ਕੰਮ ਨਹੀਂ ਹੈ ਸਾਨੂੰ ਹੋਰ ਜ਼ਿੰਦਗੀ ਦੇ ਵਿੱਚ। ਮੈਂ ਤਾਂ ਕਹਿੰਦੀ ਅੱਲਾਹ ਤਾਲਾ ਇਹਨਾਂ ਨੂੰ ਪੁੱਛੇ, ਜਿਹੜੇ ਲੋਕ ਇਹੋ ਜਿਹੇ ਕੰਮ ਕਰਦੇ ਨੇ, ਅੱਲਾਹ ਤਾਲਾ ਨੇ ਇਹਨਾਂ ਨੂੰ ਪੁੱਛਣਾ ਹੈ ਔਰ ਬੜਾ ਸਖਤ ਇਹਨਾਂ 'ਤੇ ਅਜ਼ਾਬ ਆਉਣਾ ਹੈ। ਇਹਨਾਂ ਨੂੰ ਪਤਾ ਨਹੀਂ ਹੈ, ਸ਼ਾਇਦ ਬੜਾ ਹਲਕਾ ਲੈ ਰਹੇ ਨੇ ਇਸ ਚੀਜ਼ ਨੂੰ ਕਿ ਕੋਈ ਪੁੱਛਣ ਵਾਲਾ ਨਹੀਂ ਹੈ। ਇਹਨਾਂ ਨੂੰ ਅੱਲਾਹ ਤਾਲਾ ਨੇ ਉਹ ਪੁੱਛਣਾ ਹੈ ਕਿ ਇਹਨਾਂ ਨੂੰ ਮਾਫੀਆ ਮੰਗਣ ਦੇ ਕਿ ਸਾਨੂੰ ਦੁਬਾਰਾ ਦੁਨੀਆ ਤੋਂ ਭੇਜ ਦਿੱਤਾ, ਅਸੀਂ ਇਹ ਕੰਮ ਨਾ ਕਰੀਏ। ਵਾਪਸੀ ਨਹੀਂ ਹੈ, ਇੱਕ ਹੀ ਵਾਰੀ ਜ਼ਿੰਦਗੀ ਹੈ। ਜਿਹਨੂੰ ਧੋਖਾ ਦੇਣਾ ਵੇ ਦੇ ਦਿਓ, ਨਹੀਂ ਦੇਣਾ ਨਾ ਦਿਓ, ਤੁਹਾਡੇ ਉੱਤੇ ਵੇ। ਅੱਲਾਹ ਤਾਲਾ ਨੇ ਅੱਛਾ ਰਸਤਾ ਤੇ ਗਲਤ ਰਸਤਾ ਦੱਸਿਆ ਤਾਂ ਤੁਹਾਡੀ ਮਰਜ਼ੀ ਹੈ ਕਿ ਕਿਹਨੂੰ ਤੁਸੀਂ ਚੂਜ਼ ਕਰਨਾ ਹੈ। ਤੇ ਮੈਂ ਅੱਜ ਇਹੀ ਕਹਾਂਗੀ ਕਿ ਆਪਣੀ ਹਿਫਾਜ਼ਤ ਕਰਿਆ ਕਰੋ ਆਪਣੀ ਚੀਜ਼ਾਂ ਦੀ, ਔਰ ਲੇਡੀਜ਼ ਖਾਸ ਤੌਰ 'ਤੇ ਸਨਾਟੇ ਵਾਲੀ ਜਗ੍ਹਾ ਤੋਂ ਨਾ ਜਾਣ ਕਰਨ। ਔਰ ਤੇ ਲੜਕੇ ਵੀ ਕੋਸ਼ਿਸ਼ ਕਰਨ ਕਿ ਬਹੁਤ ਜ਼ਿਆਦਾ ਲੇਟ ਨਾਈਟ ਅਗਰ ਨਿਕਲਦੇ ਨੇ ਮੋਬਾਈਲ ਨਾ ਲੈ ਕੇ ਜਾਣ ਕਰਨ। ਲੇਕਿਨ ਅਗਰ ਮੋਬਾਈਲ ਨਹੀਂ ਲੈ ਕੇ ਜਾਂਦੇ ਤਾਂ ਬਾਈਕ ਛੀਨ ਲੈਂਦੇ। ਕੋਸ਼ਿਸ਼ ਕਰਿਆ ਕਰੋ। ਇਸਲਾਮ ਦੇ ਵਿੱਚ ਵੀ ਮਨਾ ਹੈ ਕਿ ਬਹੁਤ ਜ਼ਿਆਦਾ ਲੇਟ ਨਾਈਟ ਸ਼ੈਤਾਨ ਦਾ ਕੰਮ ਹੈ ਬਾਹਰ ਜਾਣਾ। ਤੇ ਕੋਸ਼ਿਸ਼ ਕਰਿਆ ਕਰੋ ਆਪਣਾ ਮਤਲਬ ਜਲਦੀ ਘਰ ਆ ਜਾਇਆ ਕਰੋ ਔਰ ਖਾਸ ਤੌਰ 'ਤੇ ਮਾਂ ਬਾਪ ਦੀ ਦੁਆਵਾਂ ਲੈ ਕੇ ਜਾਇਆ ਕਰੋ ਔਰ ਜਾਂ ਤਾਂ ਆਪੀ ਵੀ ਦੁਆ ਪੜਿਆ ਕਰੋ। ਅੱਜ ਕੱਲ੍ਹ ਦੇ ਮੁੰਡੇ ਨੇ ਫਟਾਫਟ ਸਕੂਟਰ ਕਿੱਕ ਮਾਰੀ ਨਿਕਲ ਗਏ, ਕੋਈ ਦੁਆ ਨਹੀਂ, ਕੋਈ ਅਸਰ ਨਹੀਂ, ਕੋਈ ਪੁੱਛਣਾ ਨਹੀਂ, ਕਿਸੇ ਵੱਡੇ ਨੂੰ ਦੱਸਣਾ ਨਹੀਂ। ਤੇ ਜਿੱਥੇ ਵੀ ਜਾਓ ਅਸੀਂ, ਮੈਂ ਔਰ ਆਲੀਆ, ਅਸੀਂ ਜਿੱਥੇ ਵੀ ਜਾਂਦੇ ਹਾਂ ਨਾ ਅਸੀਂ ਅੰਮੀ ਨੂੰ ਦੱਸ ਕੇ ਜਾਂਦੇ ਹਾਂ। ਹੱਤਾ ਕਿ ਮੈਂ ਛੱਤ 'ਤੇ ਵੀ ਜਾਂਦੀ ਹਾਂ ਨਾ, ਮੈਂ ਅੰਮੀ ਨੂੰ ਇਹ ਕਹਿ ਕੇ ਜਾਂਦੀ ਹਾਂ, ਅੰਮੀ ਜੀ ਮੈਂ ਛੱਤ 'ਤੇ ਚੱਲੀ ਹਾਂ, ਜਾਂ ਅੰਮੀ ਜੀ ਮੈਂ ਥੱਲੇ ਚੱਲੀ ਹਾਂ ਪਾਣੀ ਲਗਾਉਣ ਮੋਟਰ 'ਚ। ਅੱਛਾ, ਅੰਮੀ ਨੂੰ ਇਹ ਨਾ ਹੋਏ ਕਿ ਹੁਣੀ ਇੱਥੇ ਅਸੀਂ ਕਿੱਥੇ ਗਈ ਹੈ, ਜੁੱਤੀ ਇੱਥੇ ਪਈ ਤੇ ਕਿੱਥੇ ਗਈ ਹੈ। ਤੇ ਇੱਕ ਇਨਸਾਨ ਵੱਡੇ ਬੰਦੇ ਨੂੰ ਟੈਨਸ਼ਨ ਹੋ ਜਾਂਦੀ ਹੈ। ਤੇ ਹਮੇਸ਼ਾ ਆਪਣੇ ਵੱਡੇ ਬੰਦੇ ਨੂੰ ਦੱਸ ਕੇ ਜਾਓ ਕਿ ਮੈਂ ਇਸ ਬਾਜ਼ਾਰ ਚੱਲੇ ਹਾਂ, ਜਾਂ ਅਸੀਂ ਇਸ ਦੁਕਾਨ 'ਤੇ ਚੱਲੇ ਹਾਂ, ਜਾਂ ਅਸੀਂ ਇਸ ਵਾਲੇ ਜਗ੍ਹਾ 'ਤੇ ਚੱਲੇ ਹਾਂ। ਅਗਰ ਸਦਰ ਜਾਣਾ ਸਦਰ ਦੱਸੋ, ਤਾਰਿਕ ਰੋਡ ਜਾਣਾ ਤਾਰਿਕ ਰੋਡ ਦਾ ਦੱਸੋ, ਜਿਹੜੇ ਤੁਸੀਂ ਆਪਣੇ ਸ਼ਹਿਰਾਂ ਦੇ ਬਾਜ਼ਾਰ 'ਚ ਜਾਣਾ ਦੱਸੋ। ਇਹ ਨਾ ਹੋਏ ਕਿ ਤੁਸੀਂ ਸਦਰ ਜਾਣਾ ਤੇ ਮਾਂ ਨਾਲ ਝੂਠ ਬੋਲ ਕੇ ਤੇ ਕਹੋ ਮੈਂ ਤਾਰਿਕ ਰੋਡ ਚੱਲਾਂ। ਹੋ ਸਕਦਾ ਅੱਲਾ ਨਾ ਕਰੇ ਤੁਹਾਨੂੰ ਕੋਈ ਹਾਦਸਾ ਹੋ ਜਾਏ ਤੇ ਮਾਂ ਇਹੀ ਕਵੇ ਕਿ ਸਦਰ ਗਈ ਸੀ, ਉੱਥੇ ਦਾ ਕਹਿ ਕੇ ਗਈ ਸੀ, ਜਾਂ ਕਿਧਰੇ ਹੋਰ ਜਾ ਹੀ ਨਹੀਂ ਸਕਦੇ। ਨਹੀਂ ਨਾ, ਹਮੇਸ਼ਾ ਸੱਚ ਦੱਸੋ। ਇਨਸਾਨ ਨੂੰ ਪਤਾ ਹੁੰਦਾ ਕੋਈ ਨਾ ਕੋਈ, ਅੱਲਾ ਨਾ ਕਰੇ ਕਿਸੇ ਨੂੰ ਕੋਈ ਐਸਾ ਗੱਲ ਹੋ ਤੇ ਬੰਦੇ ਇਹ ਤਾਂ ਪਤਾ ਹੋਏ ਕਿ ਬੰਦਾ ਇੱਥੇ ਗਿਆ ਸੀ, ਇਸ ਸਹੇਲੀ ਘਰ ਸੀ, ਇਸ ਦੋਸਤ ਘਰ ਸੀ, ਇਸ ਜਗ੍ਹਾ 'ਤੇ ਗਿਆ ਸੀ।
ਤੇ ਮੇਰੇ ਬਸ ਅੱਜ ਦੀ ਬਸ ਇਹੀ ਤੁਹਾਡੇ ਸਭ ਦੇ ਨਾਲ ਰਿਕੁਐਸਟ ਹੈ, ਤੇ ਮੈਨੂੰ ਬਸ ਮੈਂ ਇਹੀ ਕਹਾਂਗੀ ਕਿ ਆਪਣਾ ਖਿਆਲ ਰੱਖਿਆ ਕਰੋ, ਔਰ ਅੱਲਾਹ ਤਾਲਾ ਸਾਨੂੰ ਇਹੋ ਜਿਹੇ ਲੋਕਾਂ ਕੋਲੋਂ ਬਚਾਏ, ਔਰ ਅੱਲਾਹ ਤਾਲਾ ਸਾਨੂੰ ਸਾਰਿਆਂ ਨੂੰ ਮਹਿਫੂਜ਼ ਰੱਖੇ। ਆਇਤਲ ਕੁਰਸੀ ਪੜ੍ਹ ਕੇ ਘਰੋਂ ਬਾਹਰ ਨਿਕਲਣ ਦੀ ਦੁਆ, ਚਾਰੋਂ ਕੁਲ ਪੜ੍ਹ ਕੇ, ਔਰ ਬੜੀਆਂ ਦੁਆਵਾਂ ਪੜ੍ਹ ਕੇ ਘਰੋਂ ਨਿਕਲਿਆ ਕਰੋ, ਬਾਕੀ ਅੱਲਾਹ ਦੀ ਸਪੁਰਦ ਔਰ ਘਰ 'ਚ ਦੱਸ ਕੇ ਜਾਇਆ ਕਰੋ। ਤੇ ਅੱਜ ਦੇ ਲਈ ਮੈਂ ਇਨਸ਼ਾਅੱਲਾ ਇਹੀ ਮੇਰੇ ਤੁਹਾਡੇ ਨਾਲ ਰਿਕੁਐਸਟ ਹੈ ਕਿ ਆਪਣਾ ਖਿਆਲ ਕਰਿਆ ਕਰੋ। ਔਰ ਚੀਜ਼ਾਂ ਬਹੁਤ ਮਹਿੰਗੀਆਂ ਨੇ, ਚੀਜ਼ਾਂ ਤੇ ਛੱਡੋ, ਜਾਨ ਨੂੰ ਵੀ ਨਹੀਂ ਛੱਡਦੇ ਅੱਜ ਕੱਲ੍ਹ, ਤੇ ਜਾਨ ਵੀ ਬਹੁਤ ਕੀਮਤੀ ਹੈ। ਤੇ ਅੱਲਾਹ ਤਾਲਾ ਸਾਡੀ ਜਾਨ ਦੀ, ਮਾਲ ਦੀ ਅੱਲਾਹ ਤਾਲਾ ਹਿਫਾਜ਼ਤ ਫਰਮਾਏ ਸਭ ਦੀ, ਸਾਡੀ ਨੂੰ ਆਮੀਨ। ਔਰ ਮੈਨੂੰ ਆਪਣੀ ਦੁਆਵਾਂ 'ਚ ਜ਼ਰੂਰ ਯਾਦ ਰੱਖਣਾ। ਓਕੇ, ਅੱਲਾਹ ਹਾਫਿਜ਼।